ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਦਰਸ਼ਕੋ, ਅੱਜ 24 ਦਸੰਬਰ ਦਾ ਦਿਨ ਹੈ। ਅੱਜ ਕ੍ਰਿਸਮਸ ਦੀ ਸ਼ਾਮ ਹੈ ਅਤੇ ਅੱਜ ਦੇ ਦਿਨ ਦੁਨੀਆ ਦੇ 2 ਮਿਲੀਅਨ ਦੇ ਕਰੀਬ ਈਸਾਈ ਜੀਸਸ ਦੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਰੁੱਝੇ ਹੋਏ ਹਨ। ਬਾਕੀ ਦੇ ਦੁਨੀਆ ਦੇ ਵਿੱਚ ਜਿਹੜੇ ਈਸਾਈ ਨਹੀਂ ਹਨ ਉਹ ਵੀ ਕ੍ਰਿਸਮਸ ਦੇ ਪ੍ਰਭਾਵ ਤੋਂ ਬਚ ਨਹੀਂ ਸਕੇ। ਇਸ ਦਾ ਸਬੂਤ ਹੈ ਸਾਡੇ ਬਹੁਤ ਸਾਰੇ ਸਿੱਖ ਘਰਾਂ ਵਿੱਚ ਬੱਚਿਆਂ ਦੇ ਜ਼ਿੱਦ ਕਰਕੇ ਕ੍ਰਿਸਮਸ ਟਰੀ ਦਾ ਹੋਣਾ। ਇਹ ਵੀ ਯਾਦ ਰਹੇ ਕਿ ਜਿਸ ਨੂੰ ਅਸੀਂ ਸਾਲ 2013 ਕਹਿੰਦੇ ਹਾਂ, ਇਸ ਦਾ ਸੰਬੰਧ ਵੀ ਜੀਸਸ ਕ੍ਰਾइस्ट ਦਾ ਜਨਮ ਸਾਲ ਨਾਲ ਹੈ। ਸਿੱਖ ਧਰਮ ਮੁੱਢਲੀ ਧਾਰਮਿਕ ਆਜ਼ਾਦੀ ਵਿੱਚ ਯਕੀਨ ਰੱਖਦਾ ਹੈ ਤੇ ਇਸ ਮੁਤਾਬਿਕ ਕ੍ਰਿਸਮਸ ਦੇ ਮੌਕੇ ਅਸੀਂ ਆਪਣੇ ਈਸਾਈ ਭੈਣਾਂ ਭਰਾਵਾਂ ਨੂੰ ਮੁਬਾਰਕ ਪੇਸ਼ ਕਰਦੇ ਹਾਂ। ਜਦੋਂ ਕਿ ਇੱਕ ਪਾਸੇ ਦੁਨੀਆ ਵਿੱਚ ਕ੍ਰਿਸਮਸ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਉੱਥੇ ਸਿੱਖ ਕੌਮ ਵਿਚਲਾ ਇੱਕ ਅਣਖੀ ਸਿੱਖ ਭਾਈ ਗੁਰਬਖਸ਼ ਸਿੰਘ ਪਿਛਲੇ ਲਗਭਗ 42 ਦਿਨਾਂ ਤੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਜੇਲ੍ਹ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਹਨ। ਵਿਊਅਰਸ, ਇਹ ਵੀ ਯਾਦ ਰਹੇ ਕਿ ਅੱਜ ਅਸੀਂ ਜਦੋਂ ਇਹ ਗੱਲਬਾਤ ਕਰ ਰਹੇ ਹਾਂ ਤਾਂ ਸਾਡੇ ਪੰਜਾਬ ਦੀ ਧਰਤੀ ਤੇ 25 ਦਸੰਬਰ ਦਾ ਸੂਰਜ ਚੜ੍ਹ ਚੁੱਕਿਆ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਪਵਿੱਤਰ ਧਰਤੀ ਤੇ ਜੁੜ ਕੇ ਛੋਟੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਕਾਰਨਾਮਾ ਸਿੱਖ ਇਤਿਹਾਸ ਵੀ ਨਹੀਂ, ਮਨੁੱਖੀ ਇਤਿਹਾਸ ਦਾ ਉਹ ਮਹਾਨ ਕਾਰਨਾਮਾ ਹੈ ਜਿਸ ਦੀ ਹੋਰ ਕਿਤੇ ਮਿਸਾਲ ਨਹੀਂ ਮਿਲਦੀ। ਉਪਰੋਕਤ ਇਤਿਹਾਸਿਕ ਅਤੇ ਵਰਤਮਾਨ ਸਥਿਤੀ ਸੰਬੰਧੀ ਅੱਜ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ, ਜੋ ਸਾਡੇ ਨਾਲ ਫਰੀਮੌਂਟ ਕੈਲੀਫੋਰਨੀਆ ਤੋਂ ਜੁੜ ਚੁੱਕੇ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, रीत कौर जी, ਤੁਹਾਨੂੰ ਵੀ ਤੇ ਨਿਊਜ਼ ਟੀਵੀ 84 ਦੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਇਤਿਹਾਸਿਕ ਪੱਖ ਤੋਂ ਹੀ ਗੱਲਬਾਤ ਕਰਦੇ ਹਾਂ। ਕ੍ਰਿਸਮਸ ਈਵ ਦੇ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਤੁਸੀਂ ਮੁੱਢਲੀ ਜਾਣਕਾਰੀ ਦੇ ਵਿੱਚ ਕਿਹਾ ਹੈ ਕਿ ਅੱਜ ਦੁਨੀਆ ਦੇ 2 ਬਿਲੀਅਨ ਦੇ ਲਗਭਗ ਈਸਾਈ ਉਸ ਕ੍ਰਿਸਮਸ ਈਵ ਦੇ ਉੱਤੇ ਲਗਭਗ 2013 ਸਾਲ ਪਹਿਲਾਂ ਇਸ ਧਰਤੀ ਤੇ ਆਏ ਜੀਸਸ ਕ੍ਰਾइस्ट ਨੂੰ ਯਾਦ ਕਰ ਰਹੇ ਨੇ। ਹਾਂਜੀ, ਇਹ ਇੱਕ ਵੱਖਰੀ ਗੱਲ ਹੈ ਕਿ ਜਿਹੜਾ ਕਿਸੇ ਵੇਲੇ ਇੱਕ ਸ਼ੁੱਧ ਧਾਰਮਿਕ ਦਿਨ ਸੀ ਜੀ ਕਿ ਈਸਾਈ ਜਗਤ ਚਰਚਿਸ ਦੇ ਵਿੱਚ ਇਕੱਠੇ ਹੁੰਦੇ, ਪ੍ਰੇਅਰ ਕਰਦੇ ਸੀ। ਅੱਜ ਬੇਸ਼ੱਕ ਚਰਚ ਵੀ ਭਰੇ ਹੋਏ ਨੇ ਜੀ, ਲੇਕਿਨ ਇਸ ਤੋਂ ਵੀ ਜ਼ਿਆਦਾ ਜਿਹੜੀਆਂ ਸ਼ਾਪਿੰਗ ਮਾਲਸ ਨੇ ਔਰ ਸ਼ਾਪਿੰਗ ਐਕਟੀਵਿਟੀ ਹੈ ਉਹ ਕਿਤੇ ਜ਼ਿਆਦਾ ਹੈ। ਪਰ ਫਿਰ ਵੀ ਇੱਕ ਗੱਲ ਸਾਰਾ ਤੌਰ ਦੇ ਉੱਤੇ ਸਾਹਮਣੇ ਆਉਂਦੀ ਹੈ ਕਿ ਜੀਸਸ ਕ੍ਰਾइस्ट ਜਿਸ ਨੇ 2013 ਸਾਲ ਪਹਿਲਾਂ ਆਪਣੇ ਆਪ ਨੂੰ ਰੱਬ ਦਾ ਪੁੱਤਰ, ਸਨ ਆਫ ਗॉड ਐਲਾਨਿਆ ਜੀ, ਤੇ ਫਿਰ ਜਿਹੜੀਆਂ ਵੀ ਵੈਲਿਊਜ਼ ਈਸਾਈ ਧਰਮ ਦੀਆਂ ਮੁੱਢਲੀਆਂ ਕਦਰਾਂ ਕੀਮਤਾਂ ਦੇ ਤੌਰ ਤੇ ਜੀਸਸ ਨੇ ਐਸਟੈਬਲਿਸ਼ ਕੀਤੀਆਂ ਜੀ, ਉਸ ਦੇ ਲਈ ਉਹ ਸਲੀਬ ਤੇ ਚੜ ਗਿਆ, ਕ੍ਰੂਸੀਫਾਈ ਹੋਇਆ, ਲੇਕਿਨ ਆਪਣੇ ਵਿਸ਼ਵਾਸ ਨੂੰ ਡਲਾਇਆ ਨਹੀਂ ਜੀ। ਔਰ ਇੱਕ ਧਰਮ ਦੇ ਮੁੱਢਲੇ ਕਿਸੇ ਪੈਗੰਬਰ ਦੀ ਕੁਰਬਾਨੀ ਜਾਂ ਉਸ ਦੀ ਵਚਨਬੱਧਤਾ ਹੁੰਦੀ ਹੈ ਜਿਸ ਤੋਂ ਉਸ ਡਿਸਾਈਪਲ, ਉਸ ਦੇ ਚੇਲੀਆਂ ਪ੍ਰੇਰਨਾ ਲੈਂਦੇ ਨੇ। ਔਰ ਅਸੀਂ ਦੇਖਦੇ ਹਾਂ ਕਿ ਫਿਰ ਪ੍ਰੇਰਨਾ ਦਾ ਸਦਕਾ ਹੈ ਕਿ ਜਿਹੜਾ ਰੋਮਨ ਐਮਪਾਇਰ ਜਿਸ ਨੇ ਜੀਸਸ ਨੂੰ ਕ੍ਰੂਸੀਫਾਈ ਕੀਤਾ ਉਹ ਵੀ ਹੌਲੀ ਹੌਲੀ ਜਿਹੜਾ ਈਸਾਈ ਮਤ ਵਿੱਚ ਆਇਆ। ਔਰ ਅੱਜ ਦੁਨੀਆ ਦਾ 1/3 ਜਿਹੜੀ ਮਨੁੱਖਤਾ ਹੈ, 2 ਬਿਲੀਅਨ ਤੋਂ ਜ਼ਿਆਦਾ, ਉਹ ਈਸਾਈ ਧਰਮ ਪੈਰੋਕਾਰ। ਹਾਂਜੀ, ਔਰ ਜਦੋਂ ਅਸੀਂ ਰਾਜਸੀ ਸ਼ਕਤੀ ਦੀ ਗੱਲ ਕਰਦੇ ਹਾਂ, ਇਸ ਗੱਲ ਦਾ ਧਿਆਨ ਰਹੇ, ਅੱਜ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਸਾਲ 2013 31 ਦਸੰਬਰ ਤੋਂ ਬਾਅਦ 2014 ਚੜ ਜਾਏਗਾ ਕਿ ਸ਼ਾਇਦ ਇਹ ਸਹਿਜ ਨਾਲ ਹੀ ਦਾ ਇੱਕ ਸਾਲਾਨਾ ਜਿਹੜਾ ਹੈ ਉਹ ਕੈਲੰਡਰ ਹੈ। ਔਰ ਇਸ ਦਾ ਸੰਬੰਧ ਵੀ ਜਿਸ ਦੇ ਬਰਥ ਨਾਲ ਹੀ ਜੁੜਿਆ ਹੋਇਆ ਹੈ। ਜਦੋਂ ਅੰਗਰੇਜ਼ੀ ਦੇ ਵਿੱਚ ਸ਼ਬਦ ਲਿਖੇ ਜਾਂਦੇ ਨੇ AD ਦਾ ਮਤਲਬ ਹੁੰਦਾ ਹੈ, ਲਿਖਾਂਗੇ ਅਸੀਂ 2013 AD, ਐਨੋ ਡਾਨੀ ਜਿਹਦਾ ਮਤਲਬ ਹੈ ਇਨ ਦਾ ਈਅਰ ਆਫ ਆਵਰ ਗॉड। ਹਾਂਜੀ, ਸੋ ਇਹ ਵੀ ਜੀਸਸ ਦੇ ਜਨਮ ਨਾਲ ਹੈ। ਤੇ ਜੇ ਅਸੀਂ ਇਤਿਹਾਸ ਨੂੰ ਡਿਸਕ੍ਰਾਈਬ ਕਰਨੇ ਜੀਸਸ ਦੇ ਜਨਮ ਤੋਂ ਪਹਿਲਾਂ ਦੇ ਇਤਿਹਾਸ ਨੂੰ, ਫਿਰ ਲਿਖਿਆ ਜਾਂਦਾ ਹੈ BC ਜਿਹਦਾ ਮਤਲਬ ਹੁੰਦਾ ਹੈ ਬਿਫੋਰ ਕ੍ਰਾइस्ट ਦੇ ਜਨਮ ਤੋਂ ਪਹਿਲਾਂ। ਸੋ ਜ਼ਾਹਰ ਹੈ ਵੀ ਜਿਸ ਜੀਸਸ ਨੂੰ 2 ਹੋਰ ਕ੍ਰਿਮੀਨਲਸ ਦੇ ਨਾਲ ਰੋਮਨ ਐਮਪਾਇਰ ਨੇ ਉਹਨਾਂ ਦੇ ਆਪਣੇ ਪਲਾਨ, ਆਪਣੀ ਟਾਈਪ ਯਹੂਦੀਆਂ ਵੱਲੋਂ ਰਿਲੀਜੀਅਸ ਬਲੈਸਫੇਮੀ ਕਿ ਧਾਰਮਿਕ ਤੌਰ ਦੇ ਉੱਤੇ ਉਹਨਾਂ ਨੇ ਜਿਹੜਾ ਅਨਰਥ
है इस आद थले क्रूसीफाई किया सी। पर ज्यों-ज्यों सियासी पावर ईसाइयां दे हथ आई जी दुनिया दे विच ईसाई जगत दा फैलाव होया हाँ जी ते उस दा ही नतीजा है कि जिहड़ा सालाना कैलेंडर अडॉप्ट होया जी वो भी जीसस दे जन्म नाल जुड़िया होया। और ये गल अज 30 मिलियन कौम लई अहमियत रखती है कि एक पासे दुनिया दे ईसवी कैलेंडर है, दूसरा वड्डा दुनिया दा इस्लाम है। 1.5 बिलियन तो ज्यादा लोग जिहड़े ने इस्लाम दे विच रखते ने जी ते जे ਅਸੀਂ 55 ਦੇ ਲਗਭਗ ਦੁਨੀਆ ਦੇ ਇਸਲਾਮਿਕ ਦੇਸ਼ਾਂ ਦੇ ਕੈਲੰਡਰ ਨੂੰ ਦੇਖੀਏ हाँ जी ਉਹਨਾਂ ਦਾ ਹਿਜਰੀ ਕੈਲੰਡਰ ਹੈ। हाँ जी ਹਿਜਰੀ ਕੈਲੰਡਰ ਦਾ ਸੰਬੰਧ ਵੀ ਇਸਲਾਮ ਦੇ ਉਸ ਅਧਿਆਇ ਨਾਲ ਹੈ ਕਿ ਜਦੋਂ ਹਜ਼ਰਤ ਮੁਹੰਮਦ ਸਾਹਿਬ ਆਪਣੇ ਚੇਲਿਆਂ ਦੇ ਨਾਲ ਮੱਕੇ ਤੋਂ ਹਿਜਰਤ ਕਰਕੇ ਮਾਈਗ੍ਰੇਸ਼ਨ ਕਰਕੇ ਮਦੀਨੇ ਗਏ जी ਤੇ ਜਿਹੜਾ ਸਾਲ ਉਹਨਾਂ ਦੀ ਹਿਜਰਤ ਦਾ ਸਾਲ ਸੀ ਜਦੋਂ ਇਸਲਾਮ ਦਾ ਜ਼ੋਰ ਪਿਆ राजसी शक्ति आई जी फिर उन्होंने हिजरत दे दिन इस्लामिक साल की शुरुआत हुई। हाँ इस तरह बुद्ध धर्म नूं मनन वालियां दा अपना कैलेंडर रहा है। और जे हिंदुओं की गल करिए तो विक्रमादित्य कैलेंडर जिहड़ा कि हिंदू राजा होया जी उसका संबंध विक्रमादित्य दे नाल है। हाँ तो जी ये गल सानूं याद करनी जां करानी बड़ी जरूरी है कि ਜਿਹੜੀਆਂ ਆਜ਼ਾਦ ਕੌਮਾਂ ਹੁੰਦੀਆਂ ਨੇ ਰਾਜਸੀ ਸ਼ਕਤੀ ਅਖਤਿਆਰ ਕਰਦੀਆਂ ਨੇ जी ਉਹਨਾਂ ਦੇ ਹੀ ਫਿਰ ਸੰਨ ਚੱਲਦੇ ਨੇ, ਉਹਨਾਂ ਦੇ ਸਿੱਕੇ ਚੱਲਦੇ ਨੇ। ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ ਤੇ ਅੱਜ ਵੀ ਅਸੀਂ ਨਾਨਕਸ਼ਾਹੀ ਇੱਟਾਂ ਦੀ ਗੱਲ ਕਰਦੇ ਹਾਂ ਜਿਹੜੀਆਂ ਕੰਸਟਰਕਸ਼ਨ 'ਚ ਇਸਤੇਮਾਲ ਹੋਈਆਂ। ਨਾਨਕਸ਼ਾਹੀ ਸਿੱਕਾ ਹੈ ਜਿਸ ਦੇ ਉੱਤੇ ਲਿਖਿਆ ਹੋਇਆ ਹੈ हाँ जी तेगो तेगो फतेह हो नुसरत बेदरंग याफत अज नानक गोबिंद सिंह के सानू देग फतेह ना वालियां सप्लाईज और फतेह सतगुरु गुरु नानक गुरु गोबिंद सिंह साहब ने बख्शी है। जी ये राज शक्ति का कमाल है। हाँ तो जी अज असी जदों के अपने ईसाई वीरां भरावां नू मुबारकबाद दिंदे जी क्योंकि सिख धर्म मुढ़लियां आजादियां यकीन रखदा है। हाँ जी सिख धर्म धार्मिक आजादी दे लई जे शहादत दी गल है जी ते गुरु तेग बहादुर साहब ने हिंदू धर्म जिहड़ा कि उस वेले इस्लाम दे प्रभाव थल्ले जबरदस्ती कन्वर्शनस दा शिकार हो रहा है हाँ जी उस नूं रोकण दे लई गुरु तेग बहादुर साहब ने शहादत दित्ती सी। जी तो असीं हर धर्म दा सत्कार करदे जी पर इस दे नाल ही साडी अपनी कौम नूं इह जरूर समझना बनदा है कि ਅਸੀਂ ਪੱਛਮੀ ਜਗਤ ਦੇ ਪ੍ਰਭਾਵ ਥੱਲੇ ਅੱਜ ਸਾਡੇ ਘਰਾਂ ਦੇ ਵਿੱਚ ਇੰਡਸਟਰੀ ਲੱਗੇ ਹੋਏ ਨੇ। हाँ जी ਅਸੀਂ ਬੱਚਿਆਂ ਨੂੰ ਗਿਫਟ ਦਿੰਦੇ ਆ ਉਸ ਥੱਲੋਂ ਕੱਢਦੇ ਨੇ। ਉਹਨਾਂ ਦੇ ਲਈ ਜੀਸਸ ਜਾਂ ਕ੍ਰਿਸਚੀਅਨਿਟੀ ਦੀਆਂ ਟੀਚਿੰਗਸ ਜਿਹੜੀਆਂ ਨੇ ਉਹ ਸਮਝਣੀਆਂ ਜ਼ਿਆਦਾ ਸੌਖੀਆਂ ਨੇ ਕਿਉਂਕਿ ਕਿਸਮ ਦਾ ਲਿਟਰੇਚਰ ਮੌਜੂਦ ਹੈ। जी ਪਰ ਅਸੀਂ ਕਿਉਂ ਜਿਹਾ ਮਾਡਲ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ ਕਿ ਅਸੀਂ ਆਪਣੇ ਗੁਰਪੁਰਬ ਵੀ ਉਸੇ ਫਰਵਰ ਨਾਲ ਮਨਾਉਂਦੇ ਹਾਂ। ਅਸੀਂ ਉਹਨਾਂ ਸ਼ਕਤੀਆਂ ਨੂੰ ਪਛਾਣ ਰਹੇ ਹਾਂ ਜਿਨ੍ਹਾਂ ਨੂੰ ਸਾਡੀ ਨਵੇਕਲੀ ਪਛਾਣ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ जी ਉਸ ਨੂੰ ਡੀਰੇਲ ਹੈ। ਅੱਜ ਸਾਡੇ ਕੋਲ ਰਾਜ ਸ਼ਕਤੀ ਨਹੀਂ ਹੈ ਔਰ ਅਸੀਂ ਕਿਸ ਕਿਸਮ ਦੇ ਮਾਹੌਲ ਦੇ ਵਿੱਚ ਇਸ ਸਾਰੀ ਜਿਹੜੀ ਹੈ ਉਸ ਜ਼ਿੰਦਗੀ ਨੂੰ ਜੀ ਰਹੇ ਹਾਂ ਖਾਸ ਤੌਰ ਤੇ ਸਾਊਥ ਏਸ਼ੀਆ 'ਚ ਭਾਰਤ ਦੇ ਨਕਸ਼ੇ ਦੇ ਅੰਦਰ। हाँ ਤਾਂ जी ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪੂਰਾ ਕ੍ਰਿਸਮਸ ਦਾ ਵੇਰਵਾ ਦਿੱਤਾ। ਡਾਕਟਰ ਸਾਹਿਬ ਇਹ ਵੀ ਦੱਸੋ ਜਿਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਅੱਜ 25 ਦਸੰਬਰ ਦਾ ਦਿਨ ਹੈ ਤੇ 25 ਦਸੰਬਰ ਦਾ ਸੂਰਜ ਨਿਕਲਿਆ ਹੈ। ਸਿੱਖ ਇਤਿਹਾਸ ਦੇ ਸਾਕਾ ਸਰਹੰਦ ਕੀ ਅਹਿਮੀਅਤ ਰੱਖਦਾ ਹੈ ਅਤੇ ਇਸ ਦਾ ਅਜੋਕਾ ਪ੍ਰਸੰਗ ਕੀ ਹੈ ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ ਮੈਂ ਸਮਝਦਾ ਹਾਂ ਕਿ ਇਹ ਜਦੋਂ ਅਸੀਂ ਦਸੰਬਰ ਦੇ ਮਹੀਨੇ ਨੂੰ ਯਾਦ ਕਰਦੇ ਹਾਂ ਜੀ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਦਿਨਾਂ ਦਾ ਬਹੁਤ ਵੱਡਾ ਮੁਕਾਮ ਹੈ। ਹਾਂਜੀ ਲਗਭਗ 9 ਮਹੀਨੇ ਤੋਂ ਬਾਅਦ ਗੁਰੂ ਗੋਬਿੰਦ ਸਾਹਿਬ ਆਪਣੇ ਕੁਝ 100 ਸਿੱਖਾਂ ਦੇ ਨਾਲ ਆਨੰਦਗੜ੍ਹ ਦੇ ਉਸ ਏਰੀਆ ਨੂੰ ਛੱਡਦੇ ਨੇ। ਜੀ ਉਹਨਾਂ ਇਕਾਰਾਂ ਦੇ ਉੱਤੇ ਜਿਹੜੇ ਕਿ ਮੁਗਲ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਪਾਕ ਸ਼ਰੀਫ ਇਹਨਾਂ ਸਾਰਿਆਂ ਦੇ ਆਧਾਰ ਤੇ ਹਾਂਜੀ ਲੇਕਿਨ ਆਪਣੀਆਂ ਸੌਹਾਂ ਭੁੱਲ ਕੇ ਗੁਰੂ ਸਾਹਿਬ ਦੇ ਸਿੱਖਾਂ ਦੇ ਉੱਤੇ ਇਹ ਫੌਜ ਟੁੱਟ ਪੈਂਦੀ ਹੈ ਸਤਸਾ ਦਾ ਕੰਢਾ ਜੀ ਜਿੱਥੇ ਕਿ ਭਾਰੀ ਜੰਗ ਹੁੰਦੀ ਹੈ। ਔਰ ਇਸ ਸਮੇਂ ਦੌਰਾਨ ਅਸੀਂ ਦੇਖਦੇ ਹਾਂ ਕਿ 3 ਪਿਆਰੇ 5 ਪਿਆਰਿਆਂ ਚ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਸ਼ਹੀਦ ਹੁੰਦੇ ਨੇ।
हाँ जी। ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਦਸਵੇਂ ਪਾਤਸ਼ਾਹ ਦੇ ਨਾਲ ਤੇ 40 ਸਿੱਖਾਂ ਦੇ ਨਾਲ ਔਰ ਦੀ ਗੜੀ ਵੱਲ ਪਹੁੰਚਦੇ ਨੇ जी। ਔਰ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਾਹਿਬਜ਼ਾਦਾ ਫਤਿਹ ਸਿੰਘ ਮਾਤਾ ਗੁਜਰੀ ਉਹਨਾਂ ਨੂੰ ਗੰਗੂ ਬ੍ਰਾਹਮਣ ਕਰਕੇ ਜਿਸ ਨੂੰ ਸਾਡਾ ਇਤਿਹਾਸ ਕਰਦਾ ਹੈ ਉਹ ਆਪਣੇ ਪਿੰਡ ਖੇੜੀ ਲੈ ਜਾਂਦਾ ਹੈ जी। ਕਿਵੇਂ ਉਹ ਫਿਰ ਪਰੀ ਕਰਦਾ ਹੈ ਮਰਿੰਡੇ ਥਾਣੇ 'ਚ ਜਾ ਕੇ ਉਹਨਾਂ ਦੀ ਇਹ ਹੋਣ ਦੀ ਸ਼ਿਕਾਇਤ ਕਰਦਾ ਹੈ ਪਿੰਡੇ ਦਾ ਜਿਹੜਾ ਥਾਣੇਦਾਰ ਹੈ ਉਹ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਰਹੰਦ ਪਹੁੰਚਾਉਂਦਾ ਹੈ ਜਿਹੜਾ ਕਿ ਉਸ ਵੇਲੇ ਦਾ ਉਹ ਪ੍ਰੋਵਿੰਸ ਸੀ ਜਿਸ ਹਦੂਦ ਦੇ ਅੰਦਰ ਅਨੰਦਪੁਰ ਸਾਹਿਬ ਆਉਂਦਾ ਹੈ। हाँ जी। ਸੋ ਹੁਣ ਇਹਨਾਂ ਦਿਨਾਂ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਜਿਹੜਾ ਦਿਨ ਅਸੀਂ ਪਿਛਲੇ ਦਿਨਾਂ 'ਚ ਮਨਾਇਆ 21 ਦਸੰਬਰ ਦਾ ਦਿਨ जी। ਉਹ ਸਾਡੀਆਂ ਯਾਦਾਂ 'ਚ ਹੈ ਕਿ ਕਿਵੇਂ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ जी। ਤੇ ਬਹਾਦਰ ਸਿੰਘ ਚਮਕੌਰ ਦੀ ਗੱਡੀ ਦੇ ਵਿੱਚ ਜੂਝਦੇ ਨੇ ਦੋਨੋਂ ਜੀ। ਸਪੁੱਤਾਂ ਦੀ ਸ਼ਹਾਦਤ ਦੇ ਉੱਤੇ ਦਸਵੇਂ ਪਾਤਸ਼ਾਹ ਖੁਸ਼ੀ ਦਾ ਜੈਕਾਰਾ ਛੱਡਦੇ ਨੇ हाँ जी। ਕਿਉਂਕਿ ਚਮਕੌਰ ਦੀ ਗੜੀ ਸਾਡਾ ਪ੍ਰਾਈਡ ਹੈ ਕਿ 10 ਲੱਖ ਫੌਜ ਇਕੱਠੀ ਵੀ ਸਾਡੇ ਸਿੱਖਾਂ ਦਾ ਗੁਰੂ ਸਾਹਿਬਜ਼ਾਦਿਆਂ ਦਾ ਮਨੋਬਲ ਨਹੀਂ ਸਕਿਆ ਔਰ ਇਹੀ ਜੀ। ਚਮਕੌਰ ਦੀ ਗੜੀ ਸਾਡੀ ਪ੍ਰੇਰਨਾ ਹੈ। हाँ जी। ਉਹ ਬੇਸ਼ੱਕ ਜੂਨ 84 ਦਾ 2 ਲੱਖ ਭਾਰਤੀ ਫੌਜ ਦਾ ਹਮਲਾ ਹੋਏ ਕਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਨਰਲ ਸੁਬੇਗ ਸਿੰਘ ਭਾਈ ਅਮਰੀਕ ਸਿੰਘ ਜੂਝ ਕੇ ਸ਼ਹੀਦ ਹੁੰਦੇ ਨੇ जी। ਇਹ ਸਭ ਦੀ ਪ੍ਰੇਰਨਾ ਚਮਕੌਰ ਦੀ ਗੜੀ ਹੈ। जी। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਸੂਰਜ ਚੜ੍ਹੇਗਾ 26 ਦਸੰਬਰ ਤੱਕ ਅੱਜ ਵੀ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਵਹੀਰਾਂ ਕੱਟ ਕੇ ਸਰਹੰਦ ਦੀ ਧਰਤੀ ਤੇ ਉਸ ਫਤਿਹਗੜ੍ਹ ਸਾਹਿਬ ਦੇ ਪਾਵਨ ਮੁਕਾਮ ਤੇ ਨਤਮਸਤਕ ਹੋਣ ਦੇ ਲਈ ਜਾ ਰਹੀਆਂ ਨੇ हाँ जी। ਕਿਉਂਕਿ ਇਹ ਉਹ ਦਿਨ ਨੇ ਜਦੋਂ ਛੋਟੇ ਸਾਹਿਬਜ਼ਾਦੇ ਉਸ ਸਰਹੰਦ ਦੀ ਕਚਹਿਰੀ ਦੇ ਵਿੱਚ जी। ਵਜ਼ੀਰ ਖਾਨ ਜਿਸ ਜੀ। ਦਾ ਮੁਖੀ ਹੈ ਪਰ ਉਸ ਦਾ ਪ੍ਰਧਾਨ ਮੰਤਰੀ ਸੁਖਾਨੰਦ ਇੱਕ ਖਤਰਨਾਕ ਹਿੰਦੂ ਵਿਚਾਰਧਾਰਾ ਦਾ ਮੁਦਈ ਹੋਣ ਦੇ ਨਾਤੇ हाँ जी। ਜੇ ਨਵਾਬ ਮਲੇਰਕੋਟਲਾ ਹਾਂ ਦਾ ਨਾਰਾ ਵੀ ਮਾਰਦਾ ਹੈ ਬੱਚਿਆਂ ਨੂੰ ਛੱਡਣ ਦੀ ਜਿਹੜਾ ਹੈ ਉਹ ਵਕਾਲਤ ਕਰਦਾ ਹੈ ਤੇ ਜੀ। ਸੁਖਾਨੰਦ ਕਹਿੰਦਾ ਹੈ ਕਿ ਜਨਾਬ ਸੱਪਾਂ ਦੇ ਬੱਚੇ ਵੀ ਸੱਪ ਹੁੰਦੇ ਨੇ ਅੱਜ ਗੁਰੂ ਗੋਬਿੰਦ ਸਿੰਘ ਤੁਹਾਡੇ ਤੋਂ ਕਾਬੂ ਨਹੀਂ ਆ ਰਹੇ ਇਹ ਦੋ ਗੁਰੂ ਗੋਬਿੰਦ ਤੁਹਾਡੇ ਸਾਹਮਣੇ ਨੇ ਇਹਨਾਂ ਨੂੰ ਤੁਸੀਂ ਉਹਦੇ ਛੱਡ ਰਹੇ ਹੋ ਸੋ ਜ਼ਾਹਰ ਹੈ ਕਿ ਜਿਹੜਾ ਫਤਵਾ ਕਾਜ਼ੀ ਦਿੰਦੇ ਔਰ ਉਹਨਾਂ ਨੂੰ ਸੰਤੀਆਂ ਨੀਹਾਂ ਵਿੱਚ ਕੇ ਸ਼ਹੀਦ ਕੀਤਾ ਜਾਂਦਾ ਹੈ हाँ जी। ਮਾਤਾ ਗੁਜਰੀ ਠੰਡੇ ਬੁਰਜ ਦੇ ਵਿੱਚ ਸ਼ਹੀਦ ਕੀਤੇ ਜਾਂਦੇ ਨੇ जी। ਸੋ ਇਹ ਜਿਹੜਾ ਸਾਕਾ ਸਰਹੰਦ ਹੈ ਇਹ ਸਾਡੇ ਲਈ ਹਮੇਸ਼ਾ ਇੱਕ ਉਹ ਪ੍ਰੇਰਨਾ ਸਰੋਤ ਹੈ 7 ਤੇ 9 ਸਾਲ ਦੇ ਜ਼ੋਰਾਵਰ ਸਿੰਘ ਉਸ ਸਰਹੰਦ ਦੀ ਕੰਧ ਵਿੱਚ ਖਲੋ ਕੇ ਸਿੱਖੀਆਂ ਨੀਹਾਂ ਨੂੰ ਕਾਲ ਤੱਕ ਲੈ ਜਾਂਦੇ ਨੇ जी। ਕੋਈ ਮਾਂ ਕੋਈ ਪਿਓ ਜਿਹੜਾ ਅੱਜ ਆਪਣੇ ਛੋਟੇ ਬੱਚਿਆਂ ਦੇ ਕੇਸ ਕਰਕੇ ਕਤਲ ਕਰਦਾ ਇਹ ਕਹਿ ਕੇ ਜੀ ਬੱਚੇ ਸੰਭਾਲ ਨਹੀਂ ਸਕਦੇ ਇਹਨਾਂ ਨੂੰ ਤਾਂ ਸਮਝ ਨਹੀਂ ਹੈ ਕਿ ਜਦੋਂ ਵੱਡੇ ਹੋਣਗੇ ਆਪੇ ਬਣ ਜਾਣਗੇ ਆਪੇ ਸਮਝ ਲੈਣਗੇ ਉਹਨਾਂ ਨੂੰ ਆਪਣਾ ਸਿਰ ਜਿਹੜਾ ਹੈ ਉਹ ਧਰਤੀ ਦੇ ਵਿੱਚ ਗੱਡ ਲੈਣਾ ਚਾਹੀਦਾ ਸ਼ਰਮ ਦੇ ਨਾਲ ਔਰ ਆਪਣਾ ਨੱਕ ਡੁੱਬਣਾ ਚਾਹੀਦਾ ਹੈ ਕਿ 7 ਤੇ 9 ਸਾਲ ਦੇ ਬੱਚੇ ਜਿਹੜੇ ਕਈ ਦਿਨਾਂ ਦੇ ਭੁੱਖੇ ਪਾਣੇ ਸਰਹੰਦ ਦੀ ਕਚਹਿਰੀ ਵਿੱਚ ਕੈਦੀ ਦੇ ਤੌਰ ਤੇ ਪੇਸ਼ ਕੀਤੇ ਜਾਂਦੇ ਨੇ ਇਹ 7 ਤੇ 9 ਸਾਲ ਦੇ ਬੱਚੇ ਆਪਣਾ ਧਰਮ ਉਹ ਸਿੱਖੀ ਕਾਇਮ ਰੱਖਣ ਦੇ ਲਈ ਤੇ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਨੇ ਤੇ ਉਹ ਵੰਗਾਰ ਕੇ ਕਹਿੰਦੇ ਨੇ ਹਮਰੇ ਬੰਸ ਰੀਤ ਇਹ ਆਈ ਪ੍ਰਾਣ ਜਾਏ ਪਰ ਧਰਮ ਨਾ ਜਾਏ ਇਹ ਸਾਡੇ ਖਾਨਦਾਨ ਦੀ ਰੀਤ ਹੈ ਕਿ ਅਸੀਂ ਜਾਨ ਦੇ ਦਿੰਦੇ ਆ ਅਸੀਂ ਆਪਣਾ ਧਰਮ ਨਹੀਂ ਛੱਡਦੇ ਮੈਂ ਸਮਝਦਾ ਵੀ ਇਹ ਸਿੱਖੀ ਦਾ ਹੀ ਧਰਮ ਦੀ ਰੀਤ ਹੈ ਇਹਨਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੇ ਜਿਸ ਨੂੰ ਪੁਖਤਾ ਕੀਤਾ ਕਿ ਬੰਦ ਕਟਵਾਣੇ ਖੋਪਰੀਆਂ ਲੋਹਾਣੀਆਂ ਚਰਖੀਆਂ ਤੇ ਚੜ੍ਹਨਾ ਆਰਿਆਂ ਨਾਲ ਚਲਾਏ ਜਾਣ ਫਿਰ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਣੀ ਤੇ ਜੇ ਮਾਤਾ ਗੁਜਰੀ ਜੀ ਦੀ ਗੱਲ ਕਰੀਏ ਉਹ ਮਹਾਨ ਮਾਤਾ ਜਿਨ੍ਹਾਂ ਨੇ ਆਪਣੀ ਪੁੱਤਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਦੇ ਲਈ ਤੋਰਿਆ ਜਿਨ੍ਹਾਂ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਧਰਤੀ ਦੇ ਖਿੱਤੇ ਦੀ ਕਿਸਮਤ ਨੂੰ ਬਦਲ ਕੇ ਰੱਖ ਦਿੱਤਾ ਧਰਤੀ ਦੇ ਖਮੀਰ ਨੂੰ ਬਦਲ ਕੇ ਰੱਖ ਦਿੱਤਾ ਜਿਨ੍ਹਾਂ ਦੇ ਚਾਰੋਂ ਪੋਤਿਆਂ ਚੋਂ 2 ਚਮਕੌਰ ਦੀ ਗੜੀ ਜੂਝ ਕੇ ਸ਼ਹੀਦ ਹੁੰਦੇ ਨੇ ਤੇ ਦੂਸਰੇ ਦੋਨਾਂ ਛੋਟੇ ਪੁੱਤਿਆਂ ਨੂੰ ਦਾਦੀ ਮਾਂ ਇਹ ਪਲੋਸ ਕੇ ਸਿਰ ਤੋੜਦੀ ਹੈ ਕਚਹਿਰੀ ਵਾਲੋਂ ਉਸ ਠੰਡੇ ਬੁਰਜ ਚੋਂ ਕਿ ਤੁਸੀਂ ਕਿਸੇ ਹਾਲਤ ਦੇ ਵਿੱਚ ਵੀ ਆਪਣੇ ਧਰਮ ਨੂੰ ਜਿਹੜਾ ਉਸ ਵੱਲ ਨਹੀਂ ਕਰਨੀ ਨਹੀਂ ਮੰਨਣੀ ਸੋ ਮੈਂ ਸਮਝਦਾ ਵੀ ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਅੱਜ ਰੂਲ ਮਾਡਲ ਦੇਖਦੀਆਂ ਕਿ ਜੀ ਅਸੀਂ
ਪਿੱਛੇ ਲੱਗੀ ਹੈ, ਫਲਾਣਾ ਇਦਾਂ ਤੇ ਟਮਕਾ ਇਦਾਂ। ਜੇ ਹਰ ਸਿੱਖ ਮਾਂ ਭੈਣ ਬੱਚੀ ਉਹ ਮਾਤਾ ਗੁਜਰੀ ਦਾ ਇਮੇਜ ਆਪਣੇ ਧੁਰ ਅੰਦਰ ਵਸਾ ਲੇ ਤੇ ਫਿਰ ਇੱਕ ਨਹੀਂ ਕਈ ਜਨਰੇਸ਼ਨਾਂ ਉਸ ਪ੍ਰੇਰਨਾ ਲੈਣਗੀਆਂ। ਤਾਂ ਮੈਂ ਸਮਝਦਾ ਵੀ ਇਸ ਸਾਕੇ ਵਾਲੇ ਦਿਨ ਦੇ ਉੱਤੇ ਸਾਰਾ ਹਫ਼ਤਾ ਹੀ ਮੈਂ ਸਮਝਦਾ ਸਾਡੇ ਲਈ ਉਹਨਾਂ ਯਾਦਾਂ ਦਾ ਦਿਨ ਹੈ ਜਿਹਦੇ ਚੋਂ ਸਾਡੇ ਧਰਮ ਦੀ ਪੱਕਤਾ ਨਿਕਲਦੀ ਹੈ, ਜਿਹਦੇ ਚੋਂ ਸਾਡੇ ਲਈ ਪ੍ਰੇਰਨਾ ਨਿਕਲਦੀ ਹੈ, ਜਿਹਦੇ ਚ ਸਾਡੇ ਲਈ ਉਹਨਾਂ ਹਜ਼ਾਰਾਂ ਸਿੱਖਾਂ ਨੂੰ ਯਾਦ ਕਰਨ ਦਾ ਜਿਹੜਾ ਉਹ ਸਮਾਂ ਵੀ ਹੈ ਜਿਹੜੇ ਆਨੰਦਗੜ੍ਹ ਦੇ ਘੇਰੇ ਦੇ ਦੌਰਾਨ ਸ਼ਹੀਦ ਹੋਏ, ਸਰਸਾ ਦੇ ਕੰਢੇ ਸ਼ਹੀਦ ਹੋਏ, ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ। ਫਿਰ ਉਸ ਸਾਰੇ ਚੋਂ ਉਹ ਡਿਫਾਈਨਡ ਸਪਿਰਿਟ ਜਿਹੜੀ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਕੇ ਜ਼ਾਹਰ ਕੀਤੀ ਸੀ। ਜ਼ਫਰਨਾਮੇ ਦਾ ਮਤਲਬ ਹੀ ਇਹ ਹੈ ਡੈਕਲੇਰੇਸ਼ਨ ਆਫ ਵਿਕਟਰੀ, ਕਿ ਵੀ ਬੇਸ਼ੱਕ ਤੇਰੀ ਵਕਤੀ ਕਾਮਯਾਬੀ ਹੋਈ ਹੋਏਗੀ ਪਰ ਮੇਰਾ ਖਾਲਸਾ ਜ਼ੁਲਮ ਦਾ ਅੰਤ ਕਰੇਗਾ। ਮੈਂ ਸਮਝਦਾ ਅੱਜ ਵੀ ਅੱਜ ਦੀ ਹਕੂਮਤ ਨੇ ਜਿਸ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ 1.5 ਲੱਖ ਤੋਂ ਜ਼ਿਆਦਾ ਪੁੱਤਰੀਆਂ ਨੂੰ ਸ਼ਹੀਦ ਕੀਤਾ, ਅੱਜ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜੇਲ੍ਹਾਂ ਵਿੱਚ ਬੰਦ ਨੇ। ਬਹੁਤ ਸਾਰੇ ਉਹ ਜਿਹੜੇ ਕਿ ਆਪਣਾ ਜੇਲ੍ਹ ਟਰਮ ਪੂਰੀ ਕਰ ਚੁੱਕੇ ਨੇ ਔਰ ਬਹੁਤ ਸਾਰੇ ਜਿਹੜੇ ਨੇ ਪ੍ਰਕਾਸ਼ ਸਿੰਘ ਬਾਦਲ ਐਂਡ ਕੰਪਨੀ ਜਿਨ੍ਹਾਂ ਨੇ ਗੁਲਾਮੀ ਕਬੂਲੀ ਹੋਈ ਹੈ। ਇਹਦੇ ਬਾਵਜੂਦ ਉਹ ਗੁਰੂ ਕੇ ਪਿਆਰੇ ਅਣਖ ਵਾਲੇ ਸਿੰਘ ਸਿੰਘਣੀਆਂ ਨੇ ਜਿਨ੍ਹਾਂ ਨੇ ਕੌਮੀ ਆਜ਼ਾਦੀ ਹਿੰਦੁਸਤਾਨ ਦੀ ਆਜ਼ਾਦੀ ਦਾ ਬੁਲੰਦ ਕੀਤਾ ਹੋਇਆ, ਤਾਂ ਉਹਨਾਂ ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਕਰੀਏ। ਤਾਂ ਇਸ ਦਿਨ ਨੂੰ ਅਸੀਂ ਜਿਹੜਾ ਕਿ ਜਿਵੇਂ ਯਹੂਦ ਪਾਸ ਓਵਰ ਦੇ ਦਿਨ ਨੂੰ ਮਨਾਉਂਦੇ ਨੇ, ਉਹਨਾਂ 2000 ਸਾਲ ਪਹਿਲਾਂ ਦੀਆਂ ਦੁੱਖ ਯਾਦਾਂ ਨੂੰ ਪ੍ਰੇਰਨਾ ਲੈਣ ਦੇ ਲਈ ਸਾਡੇ ਲਈ ਬੇਸ਼ੱਕ ਇਹ ਸਾਕੇ ਨੇ, ਇਹ ਵਿਛੋੜੇ ਨੇ, ਇਹ ਟ੍ਰੈਜਡੀਜ਼ ਨੇ, ਪਰ ਉਹਦੇ ਚ ਸਾਡਾ ਪ੍ਰਾਈਡ ਹੈ। ਚਮਕੌਰ ਦੀ ਗੜੀ ਸਾਡਾ ਪ੍ਰਾਈਡ ਹੈ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਾ ਸੂਬਾ ਸਰਹੰਦ ਸੁੱਚਾਨੰਦ ਤੇ ਫਿਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਇਸ ਗੱਲ ਦਾ ਸਬੂਤ ਹੈ ਕਿ ਖਾਲਸੇ ਦੀ ਦ੍ਰਿੜਤਾ ਕੀ ਹੈ, ਖਾਲਸਾ ਕਿਵੇਂ ਫੇਰ 20 ਦੇ ਹੀ ਪਾ ਕੇ ਭਾਜੀ ਮੋੜਦਾ। ਉਹ ਬੀਤੇ ਦੇ ਹਾਕਮਾਂ ਨੂੰ ਵੀ ਮੋੜੀ ਸੀ, ਅੱਜ ਵਾਲੇ ਵੀ ਇਹ ਯਾਦ ਰੱਖਣ ਕਿ ਇਹਨਾਂ ਨੂੰ ਆਪਣੇ ਗੁਨਾਹ ਦੀ ਸਜ਼ਾ ਨਹੀਂ ਪਏਗੀ ਪਰ ਖਾਲਸਾ ਇਹਨਾਂ ਨੂੰ ਸਜ਼ਾ ਯਾਫਤਾ ਕਰੇਗਾ, ਠੀਕ ਉਵੇਂ ਜਿਵੇਂ ਕਿ 20 ਸਦੀਆਂ ਦੇ ਵਿੱਚ ਅਫਗਾਨਾਂ ਨੇ ਕੀਤੀ। जी बिल्कुल डॉक्टर साहब ਤੁਹਾਡਾ बहुत बहुत शुक्रिया, ਤੁਸੀਂ ਸਾਕਾ ਸਰਹੰਦ ਦੇ ਬਾਰੇ ਪੂਰਾ ਵੇਰਵਾ ਦਿੱਤਾ। ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਬ੍ਰੇਕ ਤੋਂ ਬਾਅਦ ਵੀ ਸਾਨੂੰ ਇਸੇ ਤਰ੍ਹਾਂ ਬਣੇ ਰਹੋ। ਬ੍ਰੇਕ ਤੋਂ ਬਾਅਦ ਵੀ ਤੁਹਾਨੂੰ ਅਸੀਂ ਸਵਾਲ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੁਹਾਨੂੰ ਲਾਈਨ ਤੇ ਬਣੇ ਰਹੋ। ਵੀਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। we'll be right back after a short break। ਵੀਅਰਸ ਵੈਲਕਮ ਬੈਕ ਟੂ ਨਿਊਜ਼ TV 84। ਬ੍ਰੇਕ ਤੋਂ ਬਾਅਦ ਵੀ ਅਸੀਂ ਡਾਕਟਰ ਅਮਰਜੀਤ ਸਿੰਘ ਜੀ ਨਾਲ ਇਸੇ ਤਰ੍ਹਾਂ ਆਪਣੇ ਸਵਾਲ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਜਿਹੜੀ ਹੈ ਉਹ ਅੱਜ 42 ਦਿਨਾਂ ਦੇ ਵਿੱਚ ਜਾ ਚੁੱਕੀ ਹੈ। ਇਸ ਵੇਲੇ ਅੰਬ ਸਾਹਿਬ ਮੋਹਾਲੀ ਦੇ ਵਿੱਚ ਕੀ ਚੱਲ ਰਿਹਾ ਹੈ, ਇਸ ਬਾਰੇ ਜਾਣਕਾਰੀ ਦਿਓ। ਦੇਖੋ ਬੇਸ਼ੱਕ ਮੈਂ ਕੱਲ ਕੈਲੀਫੋਰਨੀਆ ਪਹੁੰਚੇ ਹਾਂ ਪਰ ਜਿੰਨਾ ਮੈਂ ਪਿਛਲੇ ਹਾਲਾਤ ਨੂੰ ਮੋਨੀਟਰ ਕਰ ਸਕਦਾ ਹਾਂ ਜੀ ਉਹਦੇ ਚੋਂ 2-3 ਚੀਜ਼ਾਂ ਬਾਹਰ ਆਈਆਂ ਨੇ ਜੀ। ਬੜੈਲ ਜੇਲ੍ਹ ਦੇ ਵਿੱਚ ਜਿਹੜੇ 3 ਸਿੰਘ ਬੰਦ ਨੇ ਜਿਨ੍ਹਾਂ ਬਾਰੇ ਇਹ ਐਕਸਪੈਕਟਡ ਸੀ ਕਿ ਉਹ ਬੀਤੇ ਕੱਲ ਜੇਲ੍ਹ ਚੋਂ ਬਾਹਰ ਆ ਜਾਣਗੇ, ਉਹਨਾਂ ਨੂੰ ਛੱਡਣ ਦੇ ਵਿੱਚ ਸਰਕਾਰ ਨੇ ਫਿਰ ਡਿਲੇ ਟੈਕਟਿਕ ਸ਼ੁਰੂ ਕੀਤੇ ਨੇ ਔਰ ਇਹ ਸਰਕਾਰ ਵੱਲੋਂ ਕਿਹਾ ਗਿਆ ਹੈ, ਪੰਜਾਬ ਸਰਕਾਰ ਵੱਲੋਂ ਕਿ ਜੀ ਅਸੀਂ ਤਾਂ ਆਪਣੇ ਲੈਵਲ ਦੇ ਉੱਤੇ ਸਾਡੇ IG ਪ੍ਰਿਜ਼ਨਸ ਨੇ ਲਿਖ ਕੇ ਭੇਜ ਦਿੱਤਾ ਸੀ, ਹੁਣ ਇਹ ਯੂਨੀਅਨ ਟੈਰੀਟਰੀ ਚੰਡੀਗੜ੍ਹ ਵਾਲਿਆਂ ਦਾ ਕੰਮ ਹੈ, ਵਿੱਚ ਛੁੱਟੀ ਆ ਜਾਣੀ ਹੈ, 2 ਦਿਨ ਹੋਰ ਲੇਟ ਹੋ ਸਕਦਾ ਹੈ। ਤੇ ਇਸ ਡਿਵੈਲਪਮੈਂਟ ਨੂੰ ਹੀ ਦੇਖਦੇ ਆ ਕੁਝ ਸਿੰਘਾਂ ਨੇ ਭਾਈ ਹਰਪਾਲ ਸਿੰਘ ਚੀਮਾ ਔਰ ਦੂਸਰਿਆਂ ਦੀ ਅਗਵਾਈ ਚ ਬੜੈਲ ਜੇਲ੍ਹ ਦੇ ਬਾਹਰ ਜਾ ਕੇ ਉਹਨਾਂ ਨੇ ਧਰਨਾ ਸ਼ੁਰੂ ਕੀਤਾ। ਨਤੀਜੇ ਦੇ ਤੌਰ ਤੇ ਜਦੋਂ ਹੁਣ ਮੈਂ ਗੱਲਬਾਤ ਕਰ ਰਿਹਾ ਇਹ ਪਤਾ ਲੱਗਿਆ ਵੀ ਇੱਕ ਸਿੰਘ ਦੀ ਰਿਹਾਈ ਦੇ ਉਸ ਜਿਹੜਾ ਵੀ ਪੇਪਰ ਵਰਕ ਹੈ ਉਸ ਤੇ ਫਾਈਨਲੀ ਯੂਨੀਅਨ ਟੈਰੀਟਰੀ ਵਾਲਿਆਂ ਦੇ ਵੀ ਦਸਤਖਤ ਹੋ ਗਏ ਨੇ ਤੇ ਦੂਸਰੇ 2 ਸਿੰਘਾਂ ਬਾਰੇ ਅਜੇ ਜਾਣਕਾਰੀ ਨਹੀਂ ਹੈ। ਸੋ ਅਜੇ ਬਾਹਰ ਤੋਂ ਉਹਨਾਂ ਚ ਕੋਈ ਨਹੀਂ ਆਇਆ ਪਰ ਇਹ ਐਕਸਪੈਕਟਡ ਹੈ ਕਿ ਅਗਲੇ 2-3 ਦਿਨਾਂ ਚ ਉਹਨਾਂ ਦੇ ਬਾਹਰ ਆਉਣ ਦੀ ਸੰਭਾਵਨਾ ਹੈ। ਦੂਸਰੀ ਜਿਹੜੀ ਡਿਵੈਲਪਮੈਂਟ ਇਸ ਕੇਸ ਨਾਲ ਸੰਬੰਧਿਤ ਹੋਈ ਹੈ ਕਿ 5 ਸਿੰਘ ਸਾਹਿਬਾਨ ਨੇ ਜਿਨ੍ਹਾਂ ਦੇ ਵਿੱਚ ਹਾਲਾਂਕਿ ਜਦੋਂ ਮੈਂ ਉਹਨਾਂ ਸਿੰਘ ਸਾਹਿਬਾਨ ਦੇ ਨਾਂ ਦੇਖੇ ਨੇ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਆਨੰਦਗੜ੍ਹ ਉਹਦੇ ਚ ਨਹੀਂ ਨੇ ਪਰ ਉਹਦੇ ਚ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਔਰ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮਲ ਸਿੰਘ ਤੇ 3 ਉਹਨਾਂ ਨੇ ਗ੍ਰੰਥੀ ਜਿਹੜੇ ਨੇ ਹਰਮੰਦਰ ਸਾਹਿਬ ਦੇ ਆ ਕੇ ਤੇ ਇਹ ਫੈਸਲਾ ਸੁਣਾਇਆ
ਜਿਹੜਾ ਕਿ ਪਹਿਲਾਂ ਪੱਤਰਕਾਰਾਂ ਨੂੰ ਉਸ ਦੀ ਕਾਪੀ ਵੀ ਨਹੀਂ ਦਿੱਤੀ ਗਈ, ਉਹਨਾਂ ਨੇ ਬਾਰ-ਬਾਰ ਮੰਗੀ ਤੇ ਜਦੋਂ ਦਿੱਤੀ ਗਈ ਤੇ ਉਹਨਾਂ ਨੂੰ ਭਾਰਤ ਜਿਹੜੀ ਲਿਖੀ ਆ ਉਹ ਦਿੱਤੀ ਗਈ, ਥੱਲੇ ਉਹਨਾਂ ਨੇ ਆਪਣੇ ਨਾਮ ਵਾਲਾ ਔਰ ਅਕਾਲ ਤਖ਼ਤ ਦੀ ਸਟੈਂਪ ਵਾਲਾ ਹਿੱਸਾ ਕੱਢ ਦਿੱਤਾ ਹੈ। ਇਹ ਕਿਉਂ ਡਰਾਮੇਬਾਜ਼ੀਆਂ ਹੋ ਰਹੀਆਂ ਨੇ, ਇਹਦਾ ਜਵਾਬ ਤਾਂ ਉਹੀ ਦੇ ਸਕਦੇ ਨੇ। ਪਰ ਜਿਹੜਾ ਇਹਦੇ ਚ ਖਤਰਨਾਕ ਪਹਿਲੂ ਜਿਹਨੂੰ ਦਲ ਖਾਲਸਾ ਜਥੇਬੰਦੀ ਨੇ ਜਿਹਦੀ ਨਿਖੇਧੀ ਕੀਤੀ ਹੈ, ਜਥੇਦਾਰ ਸਾਹਿਬਾਨ ਨੇ ਇਹ ਆਦੇਸ਼ ਦਿੱਤਾ ਹੈ ਗੁਰਬਖਸ਼ ਸਿੰਘ ਨੂੰ ਕਿ ਵੀ ਉਹ ਆਪਣੀ ਹੜਤਾਲ ਖਤਮ ਕਰ ਦੇ, ਕਿਉਂਕਿ ਜਿਹੜੇ ਕੈਦੀ ਸਿੰਘਾਂ ਦੀ ਰਿਹਾਈ ਲਈ ਉਹਨਾਂ ਨੇ ਹੜਤਾਲ ਰੱਖੀ ਸੀ, ਉਹ ਰਿਹਾਈ ਦੀ ਪ੍ਰੋਸੈਸ ਸ਼ੁਰੂ ਹੋ ਗਈ ਹੈ। ਉਹਨਾਂ ਦੀ ਜਾਨ ਬੜੀ ਕੀਮਤੀ ਆ। ਨਾਲ ਹੀ ਉਹਨਾਂ ਨੇ ਕਿਹਾ ਜੀ ਉਹਨਾਂ ਦੀ ਰਿਹਾਈ ਲਈ ਸਿੰਘਾਂ ਦੀ ਸ਼੍ਰੋਮਣੀ ਕਮੇਟੀ, ਪੰਜਾਬ ਸਰਕਾਰ, ਸਿੱਖ ਸੰਗਤਾਂ ਬਹੁਤ ਐਫਰਟ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਸ਼ਲਾਘਾ ਕੀਤੀ ਹੈ। ਸੋ ਜ਼ਾਹਿਰ ਹੈ ਵੀ ਇਹ ਜਿਹੜਾ ਦੋ ਧਾਰੀ ਤਲਵਾਰ ਜਥੇਦਾਰਾਂ ਨੇ ਖਾਸ ਤੌਰ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਚਲਾਈ ਹੈ, ਤੇ ਇੱਕ ਪਾਸੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਨੂੰ ਖਤਮ ਕਰਵਾਉਣਾ ਹੈ, ਜਿਹੜੀ ਕਿ ਸਰਕਾਰੀ ਜਾਂ ਏਜੰਸੀ ਦੀ ਨੀਤੀ ਰਹੀ ਹੈ ਕਿ ਬਿਨਾਂ ਕੁਝ ਦੱਸਿਆ ਹਮੇਸ਼ਾ ਇੰਨਾ ਜਿਹਾ ਕਨਫਿਊਜ਼ਨ ਕਰ ਦਿਓ ਕਿ ਫਿਰ ਸਿੱਖ ਸੰਗਤਾਂ ਹੀ ਉਹਨਾਂ ਨੂੰ ਕਹਿਣ ਲਓ ਜੀ ਤੁਸੀਂ ਤਾਂ ਆਪਣੀ ਅਰਦਾਸ ਪੂਰੀ ਨਹੀਂ ਕੀਤੀ, ਤੁਸੀਂ ਤਾਂ ਕਹਿੰਦੇ ਸੀ ਸਾਰੇ ਜਦੋਂ ਤੱਕ ਮੇਰੇ ਸਾਹਮਣੇ ਨਾ ਆਏ ਮੈਂ ਛੱਡਾਂਗਾ ਨਹੀਂ। ਔਰ ਇਸ ਕਿਸਮ ਦਾ ਵਰਤਾਰਾ ਆਲਰੇਡੀ ਕੁਝ ਜਿਹੜੇ ਪਰਿਵਾਰ ਨੇ ਉਹਨਾਂ ਦੇ ਜਿਹਨਾਂ ਨੂੰ ਇਹ ਲੱਗਦਾ ਹੈ ਕਿ ਉਹ ਅੰਦਰ ਬੈਠੇ ਰਹਿਣ ਤੇ ਉਹਨਾਂ ਦੇ ਨਾਂ ਤੇ ਬਾਹਰੋਂ ਜਿਵੇਂ ਉਹ ਪੈਸੇ ਇਕੱਠੇ ਕਰਦੇ ਨੇ ਉਹ ਕਰਦੇ ਰਹਿਣ। ਉਹਨਾਂ ਨੇ ਪਹਿਲਾਂ ਹੀ ਜਦੋਂ ਪੈਰੋਲ ਤੇ ਆਉਣ ਦੀ ਗੱਲ ਸ਼ੁਰੂ ਹੋਈ ਤਾਂ ਉਹਨਾਂ ਨੇ ਵਾਅਦਾ ਸ਼ੁਰੂ ਕਰਤਾ ਜੀ ਪੈਰੋਲ ਦਾ ਕੀ ਮਤਲਬ ਹੈ, ਅਰਦਾਸ ਤਾਂ ਜਿਹੜੀ ਹੈ ਮੁਕੰਮਲ ਰਿਹਾਈ ਦੀ ਹੈ। ਸੋ ਉਸੇ ਸ਼ਰਾਰਤ ਨੂੰ ਅੱਗੇ ਵਧਾਉਂਦੇ ਆ ਹੁਣ ਗੱਲ ਇਸ ਲੈਵਲ ਤੱਕ ਆ ਗਈ। ਔਰ ਅੱਜ ਜਿਹੜੀ ਵਿਚਾਰ ਗੁਰਦੁਆਰਾ ਰਾਮ ਸਾਹਿਬ ਮੋਹਾਲੀ ਸਿੱਖ ਸੰਗਤਾਂ ਚੱਲ ਰਹੀ ਹੈ ਵੀ ਇੱਕ ਪਾਸੇ ਸਿੱਖ ਦੀ ਅਰਦਾਸ ਹੈ ਕਿ ਉਸਨੇ ਗੁਰਦੁਆਰਾ ਰਾਮ ਸਾਹਿਬ ਅਰਦਾਸ ਆਰੰਭੀ ਕਿ ਜੇਲ੍ਹਾਂ 'ਚ ਰਿਹਾਈ ਕਰਵਾਈ ਜਾਏ। ਹੁਣ ਜੇ ਤਾਂ ਜਥੇਦਾਰ ਸਾਹਿਬਾਨ ਸੱਚਮੁੱਚ ਇਮਾਨਦਾਰੀ ਨਾਲ ਅਕਾਲ ਤਖ਼ਤ ਦੇ ਰੁਤਬੇ ਨੂੰ, ਉਸ ਪ੍ਰੈਸਟੀਜ ਨੂੰ ਕਾਇਮ ਰੱਖਣ ਦੇ ਚਾਹਵਾਨ ਸਨ ਜਾਂ ਨਹੀਂ, ਤਾਂ ਉਹ ਆਦੇਸ਼ ਦਿੰਦੇ ਸਿੱਧੇ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਭਾਈ ਤੂੰ ਪੰਜਾਬ ਦੀ ਅਕਾਲੀ ਸਰਕਾਰ ਦਾ ਮੁੱਖ ਮੰਤਰੀ ਹੈ ਔਰ ਇਸ ਗੱਲ ਨੂੰ ਯਕੀਨੀ ਬਣਾ ਤੇ ਜੇ ਉਹ ਕੋਈ ਢਿਲਮਟ ਕਰਦਾ ਤੇ ਜਥੇਦਾਰ ਆਪ ਆ ਕੇ ਨਾਲ ਉਹਦੇ ਬੈਠੇ ਹੁੰਦੇ ਭਾਈ ਗੁਰਬਖਸ਼ ਸਿੰਘ ਦੇ ਕਿ ਵੀ ਅਸੀਂ ਸਪੋਰਟ ਕਰਦੇ। ਸੋ ਜਿਸ ਕਿਸਮ ਦਾ ਰਿਹਾਈ ਮਾਰਚ ਤੋਂ ਲੈ ਕੇ ਹੁਣ ਤੱਕ ਜਥੇਦਾਰ ਸਾਹਿਬਾਨ ਦਾ ਵਰਤਾਰਾ ਉਸ ਤੋਂ ਮਜਬੂਰ ਹੋ ਕੇ ਹੀ ਬਾਹਰ ਬੈਠੀਆਂ ਸਿੱਖ ਸੰਗਤਾਂ ਨੇ ਥਾਂ ਥਾਈ ਮਤੇ ਪਾਸ ਕੀਤੇ ਨੇ ਕਿ ਭਾਈ ਇਹਨਾਂ ਦਾ ਬਾਹਰ ਆਇਆਂ ਦਾ ਬਾਈਕਾਟ ਕੀਤਾ ਜਾਏ। ਇਹੋ ਜਿਹੇ ਮਤੇ ਅਮਰੀਕਾ, ਕੈਨੇਡਾ, ਯੂਰਪ ਕਈ ਥਾਵਾਂ ਦੇ ਉੱਤੇ ਸਿੱਖ ਸੰਗਤਾਂ ਨੇ ਇਹੋ ਜਿਹੇ ਮਤੇ ਪਾਸ ਕੀਤੇ ਨੇ। ਸੋ ਇਹ ਇੱਕ ਫਿਊਜ਼ਨ ਬਣਿਆ ਹੋਇਆ। ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਸਥਿਤੀ ਕਾਫੀ ਨਾਜ਼ੁਕ ਹੈ। ਇਹ ਵੀ ਆਇਆ ਕਿ ਇੱਕ ਵਾਰ ਫੇਰ ਫੋਰਟਿਸ ਹਸਪਤਾਲ ਉਹਨਾਂ ਨੂੰ ਲਿਜਾਇਆ ਗਿਆ ਤੇ ਇਹ ਵੀ ਗੱਲ ਆ ਰਹੀ ਹੈ ਵੀ ਉਹਨਾਂ ਨੇ ਕੀਤੀ ਹੈ ਕਿ ਉਹ 26 ਤਰੀਕ ਵਾਲੇ ਇਕੱਠ ਦੇ ਵਿੱਚ 26-27 ਨੂੰ ਜਿਹੜਾ ਸਰਹੰਦ ਦੇ ਵਿੱਚ ਫਤਿਹਗੜ੍ਹ ਸਾਹਿਬ ਹੋਣਾ ਉਸ ਚੋਂ ਨਤਮਸਤਕ ਹੋਣਾ ਚਾਹੁੰਦੇ ਨੇ। ਉਹਨਾਂ ਨੇ ਕਾਲ ਦਿੱਤੀ ਹੈ ਕਿ ਉਹ ਪਾਠ ਸਾਹਿਬ ਜਾ ਕੇ ਕਰਵਾਉਣਗੇ ਅਕਾਲ ਤਖ਼ਤ ਫਿਰ ਵਾਪਸ ਆਉਣਗੇ। ਸੋ ਕੁਝ ਕਨਫਿਊਜ਼ਨ ਇਸ ਪਾਰਟ ਤੋਂ ਵੀ ਹੈ ਔਰ ਮੇਰਾ ਖਿਆਲ ਹੈ ਵੀ ਜਿਹੜੀਆਂ ਸੰਜੀਦਾ ਸਿੱਖ ਸੰਗਤਾਂ ਔਰ ਉਹਨਾਂ ਦੇ ਵੈਲ ਵਿਸ਼ਰ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਆਪਣੀ ਪੋਜੀਸ਼ਨ ਥਾਂ ਬਾਰ-ਬਾਰ ਬਦਲਣ। ਇਸ ਨਾਲ ਕਨਫਿਊਜ਼ਨ ਵੀ ਪੈਦਾ ਹੋ ਰਿਹਾ ਹੈ, ਵਿਰੋਧੀਆਂ ਨੂੰ ਸ਼ੱਕ ਔਰ ਜਿਹੜਾ ਹੋਰ ਅਫਵਾਹ ਫੈਲਾਉਣ ਦਾ ਮੌਕਾ ਵੀ ਮਿਲ ਰਿਹਾ ਹੈ। ਸੋ ਇਸ ਕਿਸਮ ਦੀ ਸਿਚੁਏਸ਼ਨ ਬਣੀ ਹੋਈ ਹੈ। ਹਾਲਾਂਕਿ ਦੁਨੀਆ ਭਰ 'ਚ ਸਿੱਖ ਸੰਗਤਾਂ ਨੇ ਜਿਵੇਂ ਜਿਹੜਾ ਇਕੱਠ ਅੱਜ ਤੋਂ 2 ਦਿਨ ਪਹਿਲਾਂ ਹੋਇਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਉੱਥੇ ਪਹੁੰਚੀਆਂ, ਨੁਮਾਇੰਦਾ ਜਮਾਤਾਂ ਹੋਰ ਥਾਵਾਂ ਤੋਂ ਵੀ ਆਈਆਂ ਔਰ ਬਾਹਰਲੇ ਮੁਲਕਾਂ 'ਚ ਵੀ ਜਿਹੜੇ ਸਿੱਖ ਨੁਮਾਇੰਦੇ ਮੌਜੂਦ ਸਨ। ਸੋ ਅਸੀਂ ਸਮਝਦੇ ਹਾਂ ਕਿ ਜਿਹੜੀ ਗੱਲ ਦਾ ਹਮੇਸ਼ਾ ਰਹਿੰਦਾ ਹੈ ਔਰ ਇਹ ਗੱਲ ਅਕਸਰ ਲਿਖੀ ਵੀ ਹੈ, ਆਪਣੀ ਸੱਚੋ ਸੱਚ ਸੋਚ ਵੀ ਇਹ ਗੱਲ ਕਿ ਬਹੁਤ ਵਾਰੀ ਅਸੀਂ ਸਿੱਖ ਬਤੌਰੇ ਕੌਮ ਅਸੀਂ ਡਿਫੀਟ ਹੈਂਡਲ ਕਰ ਲੈਂਦੇ, ਅਸੀਂ ਹਾਰ ਕੇ ਵੀ ਹਾਰਦੇ ਨਹੀਂ। ਸਾਨੂੰ ਕੋਈ ਡੇਗ ਕੇ ਵੀ ਕਦੇ ਡੇਗ ਨਹੀਂ ਸਕਿਆ, ਪਰ ਸਾਡੇ ਤੋਂ ਵਿਕਟਰੀ ਹੈਂਡਲ ਕਰਨੀ ਔਖੀ ਹੁੰਦੀ ਹੈ। ਇਹੀ ਗੱਲ ਸ਼ਾਹ ਮੁਹੰਮਦ ਨੇ ਕਦੇ ਕਹੀ ਕਿ ਸ਼ਾਹ ਮੁਹੰਮਦ ਦਾ ਇੱਕ ਸਰਦਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਪਰ ਮੈਨੂੰ ਇਹ ਫੀਅਰ ਹੈ ਕਿ ਇਸ ਕਿਸਮ ਦੀ ਸਥਿਤੀ ਭਾਈ ਗੁਰਬਖਸ਼ ਸਿੰਘ ਜਿਹੜੇ ਇੱਕ ਸਪਿਰਿਟ ਦੇ ਨਾਲ ਬੈਠੇ, ਉਹਨਾਂ ਦੇ ਵਰਕ ਦਾ ਐਂਡ ਵੀ ਇਵੇਂ ਨਾ ਹੋਏ ਕਿ ਸਿੱਖ ਸੰਗਤਾਂ ਨੂੰ ਉਹਨਾਂ ਦੇ ਖਿਲਾਫ ਹੋਏ। ਪਹਿਲਾਂ ਹੀ ਸੰਤ ਸਮਾਜ ਦੇ ਨਾਂ ਥੱਲੇ ਜਾਲੀ ਲੋਕਾਂ ਨੇ ਆ ਕੇ
ਉੱਥੇ ਇਕੱਠ ਦੇ ਵਿੱਚ ਵੀ ਸ਼ਿਰਕਤ ਕੀਤੀ ਔਰ ਹੋਰ ਵੀ ਉਹ ਕ੍ਰੈਡਿਟ ਲੈਣ ਦਾ ਯਤਨ ਕਰ ਰਹੇ ਨੇ। ਹੁਣ ਜਥੇਦਾਰ ਸਾਹਿਬਾਨ ਨੇ ਕ੍ਰੈਡਿਟ ਸ਼੍ਰੋਮਣੀ ਕਮੇਟੀ ਤੇ ਬਾਦਲ ਨੂੰ ਵੀ ਦੇ ਰਹੇ ਨੇ। ਸ਼ਹੀਦ ਪਰਿਵਾਰ ਕਨਫਿਊਜ਼ਨ ਦੇ ਵਿੱਚ ਜਿਹੜੇ ਨੇ, ਉਹਨਾਂ ਚੋਂ ਕੁਝ ਜੀ ਜਿਹੜੇ ਨੇ ਉਹ ਸਰਕਾਰੀ ਏਜੰਸੀਆਂ ਦੀ ਖੇਡ ਖੇਡਣ ਤੇ ਆ ਗਏ ਨੇ। ਇਸ ਸਾਰੇ ਚੋਂ ਮੁੜ ਕੇ ਇਹ ਨਾ ਹੋਏ ਕਿ ਜਿਹੜੀ ਕੌਮ ਦੀ ਇੱਕ ਬਣੀ ਹੋਈ ਹੈ ਉਹ ਨਿਰਾਸ਼ਤਾ ਦੇ ਵਿੱਚ ਕਨਵਰਟ ਹੋ ਜਾਏ, ਜਿਵੇਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਸੀ ਕਿ ਕੌਮ ਤਾਂ ਸਾਰੀ ਇਕੱਠੀ ਹੋਈ, ਉਹਨਾਂ ਨੇ ਬੈਕ ਵੀ ਕੀਤਾ। ਅਲਟੀਮੇਟਲੀ ਭਾਈ ਰਾਜੋਆਣਾ ਜਿਹੜੇ ਨੇ ਉਹ ਉਸ ਬਾਦਲ ਦੇ ਹੀ ਜਿਹੜੇ ਹੈ ਖੈਮੇ ਚ ਚਲੇ ਗਏ ਔਰ ਉਸ ਨੂੰ ਹਮਾਇਤ ਦੇਣ ਦੇ ਲਈ ਪਿਛਲੀ ਅਸੈਂਬਲੀ ਚੋਣਾਂ ਦੇ ਵਿੱਚ ਉਹਨਾਂ ਨੇ ਅਪੀਲ ਵੀ ਕਰ ਦਿੱਤੀ ਔਰ ਸਿੱਖ ਸੰਗਤਾਂ ਦੇ ਪੱਲੇ ਨਿਰਾਸ਼ਤਾ ਪਈ ਸੀ। ਮੈਂ ਅਰਦਾਸ ਕਰਦਾ ਗੁਰੂ ਅੱਗੇ ਕਿ ਇਸ ਵਾਰ ਇਹੋ ਜਿਹੀ ਸਥਿਤੀ ਨਾ ਬਣੇ। ਜੀ ਬਿਲਕੁਲ। ਤੇ ਡਾਕਟਰ ਸਾਹਿਬ, ਜਿਸ ਤੁਸੀਂ ਜਾਣਦੇ ਹੋ ਕਿ ਪੰਜ ਮੈਂਬਰੀ ਕਮੇਟੀ ਜੋ ਜਥੇਬੰਦੀ ਹੈ ਆਪਣੇ ਜਥੇਦਾਰ ਸਾਹਿਬ ਨੂੰ ਮਿਲਣ ਗਈ ਸੀ ਤੇ ਕੁਝ ਦਿਨ ਪਹਿਲਾਂ ਬੀਬੀ ਕਰਨਜੋਤ ਕੌਰ ਜੀ ਨਾਲ ਗੱਲਬਾਤ ਕੀਤੀ ਸੀ ਜੋ ਕਿ SGPC ਦੇ ਮੈਂਬਰ ਨੇ। ਉਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੂੰ ਪਤਾ ਨਹੀਂ ਸੀ ਪਹਿਲਾਂ ਭਾਈ ਗੁਰਬਖਸ਼ ਸਿੰਘ ਜੀ ਦੀਆਂ ਮੰਗਾਂ ਕੀ ਸੀ, ਕਿਉਂਕਿ ਸਾਨੂੰ ਤਾਂ ਸ਼ੁਰੂ ਤੋਂ ਪਤਾ ਸੀ ਕਿ ਉਹਨਾਂ ਦੀਆਂ ਮੰਗਾਂ 6 ਬੰਦੀ ਸਿੰਘਾਂ ਦੀਆਂ ਸੀ, ਪਰ ਉਹ ਕਹਿੰਦੇ ਕਿ ਸਾਨੂੰ ਲੱਗਾ ਸੀ ਕਿ ਉਹਨਾਂ ਦੀਆਂ ਮੰਗਾਂ ਸਿਰਫ 119 ਸਿੰਘਾਂ ਦੀਆਂ ਹੈ। ਇਸ ਬਾਰੇ ਪੰਜਾਬ ਦੇ ਵਿੱਚ ਮੀਡੀਆ ਦਾ ਕੀ ਰੋਲ ਹੈ? ਮੀਡੀਆ ਕਿਉਂ ਨਹੀਂ ਦੱਸਦਾ ਕਿ ਭਾਈ ਗੁਰਬਖਸ਼ ਸਿੰਘ ਜੀ ਦੀਆਂ ਮੰਗਾਂ ਕੀ ਨੇ ਤੇ ਸਾਡੇ ਜਥੇਦਾਰ ਸਾਹਿਬ ਜਾਂ ਬੀਬੀ ਕਿਰਨਜੋਤ ਕੌਰ ਜਿਹੜੇ ਨੇ ਇਹਨਾਂ ਨੂੰ ਕਿਉਂ ਨਹੀਂ ਪਤਾ ਸੀ? ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ, ਦੋ ਗੱਲਾਂ ਇਹਦੇ ਵਿੱਚ ਉੱਭਰਦੀਆਂ ਨੇ। ਮੀਡੀਆ ਦੀ ਤਾਂ ਕਦੇ ਵੀ ਦਿਲਚਸਪੀ ਨਹੀਂ ਹੁੰਦੀ ਔਰ ਅਸੀਂ ਦੇਖਿਆ ਹੀ ਹੈ ਕਿ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਇਸ ਅਣਮਿੱਥੇ ਸਮੇਂ ਦੇ ਵਕਤ ਦੇ ਸਿਲਸਿਲੇ 'ਚ ਵੀ ਲੰਬਾ ਵਕਤ, ਲਗਭਗ 1 ਮਹੀਨੇ ਤੋਂ ਜ਼ਿਆਦਾ ਸਮਾਂ ਈਵਨ ਪੰਜਾਬੀ ਦੇ ਮੀਡੀਆ ਨੇ ਵੀ ਅਖਬਾਰ ਨੂੰ ਛੱਡ ਕੇ ਇਸ ਨੂੰ ਬਿਲਕੁਲ ਨਜ਼ਰਅੰਦਾਜ਼। ਇਹ ਕ੍ਰੈਡਿਟ ਪੰਜਾਬ ਸਪੈਕਟਰਮ ਨੂੰ, ਸਿੱਖ ਚੈਨਲ ਨੂੰ ਔਰ ਟੀਮ 84 ਨੂੰ ਜਾਂਦਾ ਹੈ ਕਿ ਜਿਨ੍ਹਾਂ ਨੇ ਕੀ ਪਰਸਨੈਲਿਟੀਜ਼ ਨੂੰ ਜਿਹੜਾ ਉਹ ਲਿਆ ਕੇ ਇੰਟਰਵਿਊ ਕੀਤਾ, ਉਹਨਾਂ ਵਿਚਲੇ ਜਿਹੜੇ ਆਪਸੀ ਕੰਟਰਰੀ ਔਰ ਕੰਟਰਾਡਿਕਟਰੀ ਜਿਹੜੇ ਰੁਝਾਨ ਨੇ ਆਪਾ ਵਿਰੋਧੀ, ਉਹਨਾਂ ਨੂੰ ਵੀ ਉਜਾਗਰ ਕੀਤਾ। ਉਹਨਾਂ ਚੋਂ ਜਿਵੇਂ ਵੀ ਕਰਨਜੋਤ ਦਾ ਜ਼ਿਕਰ ਕੀਤਾ ਹੈ ਜਾਂ ਜਿਵੇਂ ਕਰਨੈਲ ਸਿੰਘ ਪੰਜੋਲੀ ਆਏ, ਸ਼ਿਵ ਸਿੰਘ ਭੌਰ ਆਏ, ਸੋ ਜ਼ਾਹਰ ਹੈ ਵੀ ਅਕਾਲੀਆਂ ਦੇ ਵਿੱਚ ਜਿਹੜੇ ਬੈਠੇ ਸੰਜੀਦਾ ਪੰਥਕ ਵਿਚਾਰਧਾਰਾ ਵਾਲੇ ਨੇ ਉਹ ਇਹ ਮਹਿਸੂਸ ਕਰਦੇ ਨੇ ਵੀ ਜਥੇਦਾਰ ਸਾਹਿਬਾਨ ਔਰ ਅਕਾਲੀ ਲੀਡਰਸ਼ਿਪ ਰੋਲ ਅਦਾ ਨਹੀਂ ਕਰ ਰਹੀ। ਜਿੱਥੋਂ ਤੱਕ ਲਿਸਟ ਦਾ ਤਾਲੁਕ ਹੈ ਕਿ ਬੰਦੇ 6 ਨੇ, 119 ਨੇ ਜਾਂ ਤੋਂ ਜ਼ਿਆਦਾ ਨੇ, ਇਸ ਬਾਰੇ ਮੈਂ ਸਮਝਦਾ ਵੀ ਜਿਹੜੀ ਵੱਡੀ ਫੇਲਿਓਰ ਹੈ ਉਹ ਸਾਡੀਆਂ ਧਿਰਾਂ ਦੀ ਹੈ, ਧਿਰਾਂ ਦੀ ਪੰਜਾਬ, ਪਰ ਖਾਸ ਤੌਰ ਤੇ ਜਿਨ੍ਹਾਂ ਨੇ ਹਿਊਮਨ ਰਾਈਟਸ ਦੇ ਲੇਬਲ ਲਾਏ ਹੋਏ ਨੇ। ਉਹ ਬਾਹਰ ਨੂੰ ਤੁਰੇ ਹੁੰਦੇ ਨੇ ਕਿ ਜੀ ਹਿਊਮਨ ਰਾਈਟ ਦਾ ਕੰਮ ਕਰ ਰਹੇ ਹੈ, ਉੱਥੇ ਵੀ ਪ੍ਰੈਸ ਕਾਨਫਰੰਸ ਕਰ ਦੇਣਗੇ ਕਿ ਜੀ ਹਿਊਮਨ ਰਾਈਟ ਜਥੇਬੰਦੀ ਫਲਾਣਾ ਤੇ ਢਿਮਕਾ। ਤੇ ਜੇ ਇਸ ਸਾਰੇ ਸਮੇਂ 'ਚ ਉਹ ਇਹੀ ਇਨਫੋਰਮੇਸ਼ਨ ਕੰਸੋਲੀਡੇਟ ਨਹੀਂ ਕਰ ਸਕੇ ਕਿ ਕਿੰਨੇ ਸਿੱਖ ਕੈਦੀ ਜਾਂ ਇਵਨ ਗੈਰ ਸਿੱਖ ਕੈਦੀ ਵੀ, ਇਹ ਤਾਂ ਇੱਕ ਐਸਾ ਮਸਲਾ ਹੈ ਜਿਹੜਾ ਸਾਨੂੰ ਅੰਤਰਰਾਸ਼ਟਰੀ ਪਛਾਣ ਦੇ ਸਕਦਾ ਹੈ ਕਿ ਤੁਸੀਂ ਭਾਵੇਂ ਸਾਰੇ ਹੀ ਉਹਨਾਂ ਕੈਦੀਆਂ ਦੀ ਲਿਸਟ ਪੜਾਓ ਪੰਜਾਬ ਦੀਆਂ ਜੇਲ੍ਹਾਂ 'ਚ ਜਿਹੜੇ ਕਿ ਆਪਣੀ ਜੇਲ੍ਹ ਟਰਮ ਪੂਰੀ ਕਰ ਚੁੱਕੇ ਨੇ ਔਰ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ। ਸੋ ਮੈਂ ਸਮਝਦਾ ਵੀ ਭੰਬਲ ਪੂਸੇ ਦਾ ਇਹ ਨਤੀਜਾ ਹੈ ਕਿ ਇਸ ਗਿਣਤੀ ਬਾਰੇ ਵਿਚਾਰ ਨੇ, ਪਰ ਮੈਂ ਸਮਝਦਾ ਵੀ ਭਾਈ ਜਸਪਾਲ ਸਿੰਘ ਮੰਝਪੁਰ ਔਰ ਲਾਇਰਸ ਫਾਰ ਹਿਊਮਨ ਰਾਈਟਸ ਔਰ ਅਕਾਲੀ ਦਲ ਪੰਚ ਪ੍ਰਧਾਨੀ ਦਲ ਖਾਲਸਾ ਵੱਲੋਂ ਜਿਹੜੀ 10 ਦਸੰਬਰ ਨੂੰ ਲਿਸਟ ਜਾਰੀ ਕੀਤੀ ਗਈ ਸੀ 119 ਰਾਜਸੀ ਕੈਦੀਆਂ ਦੀ ਪੰਜਾਬ ਦੇ ਵਿੱਚ, ਜਿਨ੍ਹਾਂ ਨੂੰ ਮੈਂ ਪ੍ਰਿਜ਼ਨਰਸ ਆਫ ਕੌਂਸ਼ੀਅਸ ਕਹਾਂਗਾ, ਉਹ ਜ਼ਿਆਦਾ ਆਥੈਂਟਿਕ ਲੱਗਦੀ ਹੈ। ਔਰ ਉਹਦੇ 'ਚ ਵੀ ਉਹਨਾਂ ਨੇ ਵੀ ਕਿਹਾ ਸੀ ਕਿ ਹੋ ਸਕਦਾ ਹੈ ਇਸ 'ਚੋਂ 5-7 ਵੱਧ ਹੋਣ ਜਾਂ 5-7 ਘੱਟ ਹੋਣ, ਪਰ ਇਹ ਪੰਜਾਬ ਦੀ ਲਿਸਟ ਹੈ। ਇਸ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਯੂਪੀ, ਮੱਧ ਪ੍ਰਦੇਸ਼, ਬਿਹਾਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਵੇਂ 1-1, 2-2 ਹੀ ਸਿੱਖ, ਜਿਵੇਂ ਹੁਣ ਯੂਪੀ ਦੇ ਵਿੱਚ ਇੱਕ ਸਿੱਖ ਹੋਣ ਦੀ ਗੱਲ ਪਤਾ ਲੱਗੀ ਜਿਹੜੀ ਭਾਈ ਗੁਰਬਖਸ਼ ਨੇ ਹਾਈਲਾਈਟ, ਕਰਨਾਟਕਾ 'ਚ ਇੱਕ ਸਿੱਖ ਹੋਣ ਦੀ ਗੱਲ ਪਤਾ ਲੱਗੀ। ਤਾਂ ਸੰਭਵ ਹੈ ਕਿ ਜਿਹੜੀਆਂ ਦੂਸਰੀਆਂ 20 ਸਟੇਟਾਂ ਨੇ ਉਹਨਾਂ ਦੇ ਵਿੱਚ ਵੀ ਕੋਈ ਸਿੱਖ ਕੈਦੀ ਹੋਣ। ਮੈਂ ਸਮਝਦਾ ਵੀ ਘੱਟੋ ਘੱਟ ਜਿਹੜੀ ਇੱਕ ਲਹਿਰ ਬਣੀ ਹੈ ਇਹਦੇ 'ਚ ਉਹਨਾਂ ਸਾਰਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੀ ਰਿਹਾਈ ਲਈ ਜਿਹੜੇ ਨੇ ਉਹ ਯਤਨ ਜਾਣੇ ਚਾਹੀਦੇ ਨੇ। ਜੀ ਬਿਲਕੁਲ। ਤੇ ਡਾਕਟਰ ਸਾਹਿਬ, ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਸਾਡੇ ਸਵਾਲਾਂ ਦੇ ਸਾਰੇ ਜਵਾਬ ਦਿੱਤੇ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਅੱਜ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।